ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਬੇਸੁਮਾਰ ਅਥਾਹ ਅਗਨਤ ਅਤੁਲੈ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੁਲੈ ਪਾਵਨ ਪੀਣ ਅਭਿਆਓ ਚੰਦ ਸੂਰਜ ਤੋਇ ਗੁਫੇ ਨ ਦੇਖਾ ਸੁਪਨੈ ਸੌ ਨ ਥਾਓ ਭੀ ਤੇਰੀ ਕੀਮਤ ਨਾ ਪਵੈ ਹਾਂ
ਪਤਿਤ ਪਾਵਨ ਭਗਤ ਵਛਲ ਅੰਤਰ ਜਾਮੀ ਕਰੁਣਾ ਨਿਧਾਨ ਗੁਰੂ ਗਰੀਬਨ ਬਾਤ ਕਲ ਜੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਹੈ। ਕੇਵਲ ਸੰਖੇਪ ਰੂਪ ਦੇ ਵਿੱਚ ਵਿਚਾਰ ਕਰਕੇ ਫਿਰ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਜਗਤ ਜਲੰਦੇ ਨੂੰ ਤਾਰਦਿਆਂ ਹੋਇਆਂ ਜਿਸ ਸਮੇਂ ਸ੍ਰੀ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੇ ਬੇਅੰਤ ਜੋਜ ਵਰਤਾਏ ਹੈ। ਇਤਿਹਾਸ ਅੰਦਰ ਜ਼ਿਕਰ ਆਉਂਦਾ ਕਿ ਪਹਿਲੀ ਵਾਰ ਬਾਬਾ ਲਹਿਣਾ ਜੀ ਦੇ ਰੂਪ ਵਿੱਚ ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੇ ਮਿਲੇ ਸਨ। ਕਿਉਂਕਿ ਇਹ ਜਗਤ ਦੀ ਮਰਜ਼ਾਦਾ ਹੈ, ਜਦੋਂ ਪਿਤਾ ਸਰੀਰ ਛੱਡ ਜਾਂਦਾ ਹੈ, ਉਹ ਚਾਹੇ ਕੋਈ ਦੁਨਿਆਵੀ ਕੰਮ ਹੋਵੇ, ਚਾਹੇ ਛੋਟੇ ਪੱਧਰ ਦੇ ਹੋਵੇ, ਚਾਹੇ ਕੋਈ ਵੱਡੇ ਰੁਤਬੇ ਦਾ ਹੋਵੇ, ਉਸ ਦੇ ਪਿਤਾ ਨੂੰ ਫਿਰ ਸਾਧ ਸੰਗਤ ਤੋਂ ਕਾਰਜ, ਉਹਦੇ ਪੁੱਤਰ ਨੂੰ ਅੱਗੇ ਕਾਰਜ ਸੌਂਪਿਆ ਜਾਂਦਾ ਹੈ। ਗਰੀਬ ਨਵਾਜ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪਿਤਾ ਜੀ ਬਾਬਾ ਫੇਰੂਮਲ ਜੀ ਜਿਸ ਸਮੇਂ ਸਰੀਰ ਛੱਡ ਗਏ ਸਨ, ਉਸ ਸਮੇਂ ਜਵਾਲਾਮੁਖੀ ਦੇਵੀ ਦੀ ਉਪਾਸਨਾ ਕਰਨ ਵਾਸਤੇ ਬਾਬਾ ਲਹਿਣਾ ਜੀ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ। ਕਿਉਂਕਿ ਖਡੂਰ ਸਾਹਿਬ ਜੋ ਪਾਵਨ ਨਗਰ ਹੈ, ਇੱਥੋਂ ਦੇ ਜਿਤਨੇ ਵੀ ਲੋਕ ਸਨ, ਹੋਰ ਵੀ ਨੇੜੇ ਨੇੜਿਓਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਦੀਦਾਰ ਕਰਨ ਵਾਸਤੇ ਆਏ ਨੇ। ਸੋਦੇ ਸਿੱਧ ਹੀ ਅੱਗੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਆ ਰਹੇ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਪੁੱਛ ਲਿਆ, ਘੋੜੀ ਤੇ ਅਸਵਾਰ ਸਨ ਬਾਬਾ ਲਹਿਣਾ ਜੀ। ਕਹਿਣ ਲੱਗੇ ਕਿ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਦਰਸ਼ਨ ਕਰਨੇ ਹੈ, ਕਿੱਥੇ ਮਿਲਣਗੇ? ਨਿਮਰਤਾ ਦੇ ਪੁੰਜ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਆਓ ਸਾਡੇ ਪਿੱਛੇ ਪਿੱਛੇ ਆਈ ਜਾਵੋ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਦਰਸ਼ਨ ਕਰਾ ਦਿੰਦੇ ਆ। ਘੋੜੀ ਦੇ ਉੱਪਰ ਅਸਵਾਰ ਹੀ ਸਹਿਜ ਸਹਿਜ ਪਿੱਛੇ ਪਿੱਛੇ ਚੱਲ
ਦੇਵ ਸਾਹਿਬ ਮਹਾਰਾਜ ਹਨ ਦੇਖ ਕਰਕੇ ਬਹੁਤ ਮਨ ਵਿੱਚ ਹੈਰਾਨਗੀ ਹੋਈ ਤੇ ਸਤਿਗੁਰੂ ਜੀ ਦੇ ਚਰਨਾਂ ਤੇ ਜਾ ਕੇ ਨਮਸਕਾਰ ਕੀਤੀ। ਫਿਰ ਵੈਰਾਗ ਵਿੱਚ ਜਾ ਕੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਸਾਡੇ ਤੋਂ ਆਪ ਜੀ ਦਾ ਅਪਮਾਨ ਹੋ ਗਿਆ ਹੈ, ਇਹ ਮਹਾਰਾਜ ਕਿਰਪਾ ਕਰਕੇ ਭੁੱਲ ਬਖਸ਼ੋ। ਇਹ ਸਤਿਗੁਰੂ ਜੀ ਆਪ ਜੀ ਦੇ ਉੱਚੇ ਥਾਂ ਤੇ ਮਹਾਰਾਜ ਚੜ੍ਹ ਕਰਕੇ ਘੋੜੀ ਤੇ ਅਸਵਾਰ ਹੋ ਕਰਕੇ ਆਏ ਹਾਂ, ਇਹ ਮਹਾਰਾਜ ਕਿਰਪਾ ਕਰਕੇ ਸਾਡੀ ਭੁੱਲ ਬਖਸ਼ੋ। ਅੰਤਰਜਾਮੀ ਸਤਿਗੁਰੂ ਜੀ ਨੇ ਮੁਸਕਰਾ ਕੇ ਬਚਨ ਕੀਤੇ, ਭਾਈ ਸਿੱਖਾ ਤੇਰਾ ਨਾਮ ਕੀ ਹੈ? ਕਹਿਣ ਲੱਗੇ ਜੀ ਮੇਰਾ ਨਾਮ ਹੈ ਲਹਿਣਾ। ਆਪਣੇ ਪਰਿਵਾਰ ਵਾਲਿਆਂ ਨੂੰ ਤਾਂ ਕੁਝ ਦੱਸ ਕਰਕੇ ਆਓ ਕਿ ਕਿੱਥੇ ਰਹਿੰਦੇ, ਪਤਾ ਲੱਗ ਜਾਵੇਗਾ। ਇਹ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਮਹਾਰਾਜ ਮੇਰਾ ਪਰਿਵਾਰ ਵੀ ਹੁਣ ਆਪ ਜੀ ਹੋ, ਜਿੱਥੇ ਮਹਾਰਾਜ ਰੱਖੋਗੇ, ਜਿੱਥੇ ਆਪ ਜੀ ਦਾ ਹੁਕਮ ਹੋਵੇਗਾ ਉੱਥੇ ਹੀ ਮਹਾਰਾਜ ਸੱਚੇ ਪਾਤਸ਼ਾਹ ਪ੍ਰਸੰਨਤਾ ਧਾਰਨ ਕਰਕੇ ਰੱਖਾਂਗਾ। ਇਹ ਮਹਾਰਾਜ ਮਨ ਬਾਣੀ ਸਰੀਰ ਆਪ ਜੀ ਦੇ ਚਰਨਾਂ ਵਿੱਚ ਅਰਪਣ ਕਰ ਦਿੱਤਾ ਹੈ। ਇਹ ਸਤਿਗੁਰੂ ਜੀ ਮੇਰੇ ਵਾਸਤੇ ਸਭ ਕੁਝ ਆਪ ਜੀ ਹੀ ਹੋ, ਆਪ ਤੋਂ ਬਿਨਾਂ ਮਹਾਰਾਜ ਮੇਰਾ ਕੋਈ ਜਗਤ ਅੰਦਰ ਸੰਗੀ ਸਾਥੀ ਨਹੀਂ ਹੈ। ਬੇਨਤੀ ਕੀਤੀ ਬੰਦੇ ਨੂੰ ਤਾਰਨ ਲਈ ਉਹਨਾਂ ਨੇ ਜਗਤ ਅੰਦਰ ਮਨੁੱਖਾ ਜਾਮੇ ਵਿੱਚ ਪ੍ਰਗਟ ਹੋਣਾ ਕੀਤਾ ਹੈ। ਇਸ ਲਈ ਸਾਡੀ ਫਿਕਰ ਨਹੀਂ ਕਰਨੀ, ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਹੁਣ ਜਾਣਾ ਹੈ। ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ ਕਿ ਇੱਕ ਪੰਡ ਲੂਣ ਦੀ ਲੈ ਕੇ ਤੇ ਸਿਰ ਤੇ ਚੱਕ ਕੇ ਸਤਿਗੁਰੂ ਜੀ ਦੇ ਕੋਲ ਆ ਗਏ। ਉਸ ਸਮੇਂ ਮਹਾਰਾਜ ਸੱਚੇ ਪਾਤਸ਼ਾਹ ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਸਿੱਖਾਂ ਨੂੰ ਔਰ ਹਜੂਰ ਦੇ ਨਾਲ ਦੋਨੋਂ ਹੀ ਸਾਹਿਬਜ਼ਾਦੇ ਸਤਿਗੁਰੂ ਜੀ ਝੋਨੇ ਵਿੱਚੋਂ ਨਦੀਨ ਕਢਾਉਣ ਦੀ ਸੇਵਾ ਕਰਾ ਰਹੇ ਸਨ। ਜਦੋਂ ਆਏ ਤੇ ਮਾਤਾ ਸੁਲੱਖਣੀ ਜੀ ਨੂੰ ਆ ਕਰਕੇ ਨਮਸਕਾਰ ਕੀਤੀ, ਬੇਨਤੀ ਕਰਕੇ ਪੁੱਛਣ ਲੱਗੇ, ਐ ਮਾਤਾ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਿੱਥੇ ਹਨ? ਤੇ ਮਾਤਾ ਸੁਲੱਖਣੀ ਜੀ ਨੇ ਵਚਨ ਕੀਤਾ, ਕਹਿਣ ਲੱਗੇ ਭਾਈ ਸਿੱਖਾ ਕੇ ਇੱਥੇ ਬੈਠ ਜਾਵੋ, ਥੋੜ੍ਹੀ ਦੇਰ ਤੱਕ ਆ ਜਾਣਾ। ਬਾਹਰ ਜੋ ਖੇਤਾਂ ਵਿੱਚ ਨਦੀਨ ਕਢਾਉਣ ਦਾ ਕਾਰਜ ਮਹਾਰਾਜ ਸੱਚੇ ਪਾਤਸ਼ਾਹ ਕਰਵਾ ਰਹੇ ਹੈ। ਆਪ ਜੀ ਦੇ ਦੀਦਾਰ ਕੀਤੇ ਤੋਂ ਬਿਨਾਂ ਮਨ ਕਾਹਲਾ ਪਈ ਜਾਂਦਾ ਸੀਗਾ। ਚਿੱਤ ਬਹੁਤ ਚਾਹਵਾਨ ਸੀਗਾ ਕਿ ਮਹਾਰਾਜ ਕਿਹੜਾ ਸਮਾਂ ਹੋਵੇ ਤੁਹਾਡੇ ਦਰਸ਼ਨ ਹੋ ਜਾਣ।
ਇਸ ਲਈ ਮਹਾਰਾਜ ਕਾਹਲੀ ਹੋ ਗਈ ਹੈ। ਉਸ ਸਮੇਂ ਹਜ਼ੂਰ ਨੇ ਸਾਧ ਸੰਗਤ ਜੀ ਨਦੀਨ ਦੇ ਨਾਲ ਭਰੀ ਹੋਈ ਜਿਹੜੀ ਪੰਡ ਸੀ ਨਾ ਘਾਹ ਦੀ, ਉਹ ਸਾਧ ਸੰਗਤ ਜੀ ਬਣਾ ਕਰਕੇ ਪਹਿਲਾਂ ਤਾਂ ਸਾਹਿਬਜ਼ਾਦਿਆਂ ਜੀ ਨੂੰ ਵਚਨ ਕੀਤਾ, ਉਹਨਾਂ ਨੇ ਇਨਕਾਰ ਕਰ ਦਿੱਤਾ ਕਿ ਸਾਡੇ ਸੁੰਦਰ ਜਿਹੜੇ ਕੱਪੜੇ ਹੈ ਇਹ ਗਾਰ ਦੇ ਨਾਲ ਮਲੀਨ ਹੋ ਜਾਵਣਗੇ। ਸਿੱਖਾਂ ਨੇ ਵੀ ਟਾਲ ਮਟੋਲ ਕੀਤਾ। ਜਦੋਂ ਬਾਬਾ ਲਹਿਣਾ ਜੀ ਵਾਲੇ ਸਤਿਗੁਰੂ ਜੀ ਨੇ ਅਜੇ ਇਸ਼ਾਰਾ ਹੀ ਕੀਤਾ, ਉਸੇ ਸਮੇਂ ਕਮਰ ਕੱਸਾ ਕਰ ਲਿਆ। ਭਾਵੇਂ ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਮਹਿੰਗੇ ਮੁੱਲ ਵਾਲੇ ਕੱਪੜੇ ਪੋਸ਼ਾਕ ਵੀ ਜੋ ਸਰੀਰ 'ਤੇ ਧਾਰਨ ਕੀਤੀ ਹੋਈ ਸੀ, ਉਹਦਾ ਵੀ ਕੋਈ ਪਰਵਾਹ ਨਾ ਕੀਤੀ। ਸਤਿਵਚਨ ਕਹਿ ਕੇ ਸੀਸ 'ਤੇ ਪੰਡ ਚੱਕ ਲਈ ਔਰ ਰਸਤੇ ਵਿੱਚ ਤੁਰੇ ਜਾਂਦਿਆਂ ਹੋਇਆਂ ਮਹਾਰਾਜ ਸੱਚੇ ਪਾਤਸ਼ਾਹੀ ਨੂੰ ਯਾਦ ਕਰਦਿਆਂ ਹੋਇਆਂ ਜਾ ਰਹੇ ਨੇ ਕਿ ਇਹ ਜਿਹੜਾ ਨਦੀਨ ਕੱਢਿਆ ਹੈ ਇਹ ਧੋ ਕਰਕੇ ਸਾਫ਼ ਕਰਕੇ ਪਸ਼ੂਆਂ ਦੇ ਖਾਣ ਦੇ ਕੰਮ ਆਵੇਗਾ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਜਦੋਂ ਆਏ, ਜਿਸ ਸਮੇਂ ਗੁਰੂ ਘਰ ਪਹੁੰਚੇ ਤੇ ਮਾਤਾ ਸੁਲੱਖਣੀ ਜੀ ਦੇਖ ਕਰਕੇ ਬਹੁਤ ਹੈਰਾਨ ਹੋਏ। ਰਿਹਾ ਨਾ ਗਿਆ, ਬੇਨਤੀ ਕੀਤੀ ਦੋਵੇਂ ਹੱਥ ਜੋੜ ਕੇ, ਜੋ ਭਰਿਆ ਹੋਏ ਨਦੀਨ ਦੀ ਪੰਡ ਸੀਸ 'ਤੇ ਚੁਕਾ ਦਿੱਤੀ ਹੈ। ਸਾਰੀ ਪਛਾੜ ਕੇ ਸਿੱਖ ਦੀ ਲਿਬੜ ਗਈ ਹੈ। ਜੇ ਇਹ ਨਹੀਂ ਸੀ ਕਰਨਾ ਚਾਹੀਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਮੁਸਕਰਾ ਕੇ ਵਚਨ ਕੀਤੇ, ਕਹਿਣ ਲੱਗੇ ਐ ਸੁਲੱਖਣੀ, ਜੇ ਆਪ ਦੇ ਪੁੱਤਰ ਦੋਨੋਂ ਹੀ ਇਹ ਕਾਰਜ ਕਰ ਲੈਂਦੇ ਤੇ ਫਿਰ ਸੇਵਕ ਨੂੰ ਆਖਣ ਦੀ ਕੀ ਲੋੜ ਪਈ ਸੀ। ਫਿਰ ਅਸੀਂ ਸੇਵਕ ਨੂੰ ਕਿਉਂ ਆਖਦੇ। ਇਹ ਜਿਹੜੀ ਪੰਡ ਹੈ ਇਹ ਭਾਈ ਲਹਿਣੇ ਦੇ ਚੁੱਕਣ ਯੋਗ ਸੀਗੀ। ਆਉਣ ਵਾਲੇ ਸਮੇਂ ਵਿੱਚ ਇਹਨਾਂ ਨੇ ਇਸ ਪੰਡ ਨੂੰ ਸਾਂਭਣਾ ਹੈ। ਤੇ ਕਹਿਣ ਲੱਗੇ ਸਤਿਗੁਰੂ ਜੀ ਕੋਈ ਸਮਝੇ ਨਹੀਂ। ਤੇ ਉਸ ਸਮੇਂ ਵਚਨ ਕੀਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਐ ਸੁਲੱਖਣੀ, ਇਹ ਜਿਹੜੀ ਪੰਡ ਸੀਸ 'ਤੇ ਚੱਕੀ ਹੋਈ ਹੈ ਨਾ, ਇਹ ਕੋਈ ਆਮ ਪੰਡ ਨਹੀਂ ਹੈ। ਇਹ ਗੁਰਤਾ ਗੱਦੀ ਦੀ ਬਹੁਤ ਭਾਰੀ ਡਾਢੀ ਪੰਡ ਹੈ। ਆਉਣ ਵਾਲੇ ਸਮੇਂ ਵਿੱਚ ਇਹ ਸਿੱਖ ਨੇ ਹੀ ਚੁੱਕਣੀ ਹੈ। ਹੋਰ ਕਿਸੇ ਦੇ ਇਹ ਯੋਗਤਾ ਹੈ ਹੀ ਨਹੀਂ ਹੈ ਇਸ ਗੁਰਤਾ ਗੱਡੀ ਦੇ ਅਜਰ ਸ਼ਕਤੀ ਨੂੰ ਜਰ ਸਕੇ, ਐਸੀ ਭਾਰੀ ਪੰਡ ਨੂੰ ਚੱਕ ਸਕੇ। ਆਉਣ ਵਾਲੇ ਸਮੇਂ ਵਿੱਚ ਇਸੇ ਸਿੱਖ ਨੇ ਗੁਰਤਾ ਗੱਦੀ ਨੂੰ ਪ੍ਰਾਪਤ ਕਰਨਾ। ਵਿੱਚ ਗੁਰਤਾ ਗੱਦੀ ਤੇ ਬਿਰਾਜਮਾਨ ਹੋਣਾ, ਪਰ ਫਿਰ ਵੀ ਹਜੂਰ ਸਾਰੀ ਸੰਗਤ ਦੇ ਸਾਹਮਣੇ, ਪਰਿਵਾਰ ਦੇ ਸਾਹਮਣੇ ਮਹਾਰਾਜ ਸੱਚੇ ਪਾਤਸ਼ਾਹ ਹਰ ਸਮੇਂ ਬਾਰ-ਬਾਰ ਪਰਖ ਕਰਦੇ ਕਿ ਕਿਸੇ ਦੇ ਮਨ ਵਿੱਚ ਕੋਈ ਸ਼ੰਕਾ ਨਾ ਰਹਿ ਜਾਵੇ। ਇਸ ਪ੍ਰਕਾਰ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਬਹੁਤ ਸਾਰੀਆਂ ਕਸਵੱਟੀਆਂ ਲਗਾਈਆਂ। ਜਿਵੇਂ ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਜਿਸ ਧਰਮਸ਼ਾਲਾ ਵਿੱਚ ਬੈਠ ਕੇ ਸਤਿਗੁਰੂ ਜੀ ਸਿੱਖ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰਿਆ ਕਰਦੇ, ਇੱਕ ਵਾਰ ਲੰਮੇਰਾ ਸਮਾਂ ਮੀਂਹ ਦੀ ਵਰਖਾ ਦੀ ਝੜੀ ਲੱਗੀ ਹੋਈ ਸੀ ਤੇ ਰਾਤ ਦੇ ਸਮੇਂ ਸਾਧ ਸੰਗਤ ਉਹ ਧਰਮਸ਼ਾਲਾ ਵਾਲੀ ਕੰਧ ਢਹਿ ਗਈ। ਅਚਨਚੇਤ ਉਸ ਸਮੇਂ ਬਾਬਾ ਲਹਿਣਾ ਜੀ ਕੋਲ ਸਨ ਤੇ ਸਾਰੀ ਰਾਤ ਸ਼ਤੀਰੀ ਦੀ ਥਾਂ ਤੇ ਮੋਢਾ ਦੇ ਕਰਕੇ ਖਲੋਤੇ ਰਹੇ ਬਾਬਾ ਲਹਿਣਾ ਜੀ। ਕਿਸੇ ਨੂੰ ਆਵਾਜ਼ ਤੱਕ ਵੀ ਨਾ ਮਾਰੀ ਕਿ ਅੱਧੀ ਰਾਤ ਗੁਰਸਿੱਖ ਹਨ, ਚਾਹੇ ਕੋਈ ਸੰਗਤ ਵਿੱਚੋਂ ਹੈ, ਚਾਹੇ ਗੁਰੂ ਸੁਪੁੱਤਰ ਹਨ, ਸਭ ਆਰਾਮ ਕਰ ਰਹੇ ਹੋਣਗੇ ਤੇ ਬਾਬਾ ਲਹਿਣਾ ਜੀ ਨੇ ਆਪਣਾ ਮੋਢਾ ਦੇ ਕਰਕੇ ਸਾਰੀ ਰਾਤ ਖਲੋਤੇ ਰਹੇ। ਸਵੇਰ ਹੋਣ ਤੇ ਅੰਤਰਜਾਮੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੇਖਿਆ, ਗਰੀਬ ਨਵਾਜ ਸਤਿਗੁਰਾਂ ਨੇ ਮਹਾਨ ਬਖਸ਼ਿਸ਼ਾਂ ਕੀਤੀਆਂ।
ਇਸ ਪ੍ਰਕਾਰ ਜਦੋਂ ਸਤ ਸੰਗਤ ਇਸੇ ਮੌਕੇ ਦੌਰਾਨ ਕੰਧ ਢੱਠੀ ਤੇ ਅੰਤਰਜਾਮੀ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਰਾਤ ਦੇ ਸਮੇਂ ਹੀ ਵਚਨ ਕੀਤਾ ਆਪਣੇ ਦੋਨੋਂ ਹੀ ਸਾਹਿਬਜ਼ਾਦਾ ਸਪੁੱਤਰਾਂ ਨੂੰ। ਜਿਵੇਂ ਬਾਬਾ ਸ਼੍ਰੀ ਚੰਦ ਜੀ ਨੂੰ ਕਿਹਾ ਕਿ ਆਓ ਸਪੁੱਤਰ, ਇਹ ਧਰਮਸ਼ਾਲਾ ਦੀ ਕੰਧ ਡਿੱਗ ਗਈ ਹੈ, ਇਹ ਰਾਤ ਦੇ ਸਮੇਂ ਹੁਣੇ ਹੀ ਇਸ ਨੂੰ ਬਣਾਉਣਾ ਕਰੋ। ਤੇ ਕਹਿਣ ਲੱਗੇ ਮਹਾਰਾਜ ਜੀ ਸਾਡਾ ਕਾਰਜ ਥੋੜ੍ਹਾ, ਨਾਲੇ ਕਾਹਲੀ ਵੀ ਕਾਹਦੀ ਹੈ, ਸਵੇਰ ਹੋਣ ਤੇ ਮਹਾਰਾਜ ਸੱਚੇ ਪਾਤਸ਼ਾਹ ਮਿਸਤਰੀ ਸੱਦ ਕੇ ਕੰਧ ਤਿਆਰ ਕਰਵਾ ਲਵਾਂਗੇ। ਕਿਉਂਕਿ ਗੁਰੂ ਪਰਮੇਸ਼ਰ ਕਰਕੇ ਨਹੀਂ ਸੀ ਮਨ ਵਿੱਚ ਭਾਵਨਾ, ਕੇਵਲ ਪਿਤਾ ਤੱਕ ਹੀ ਸੀਮਤ ਸਮਝਦੇ ਰਹੇ। ਔਰ ਇਸੇ ਪ੍ਰਕਾਰ ਜਿਵੇਂ ਬਾਬਾ ਸ਼੍ਰੀ ਚੰਦ ਜੀ ਨੇ ਜਵਾਬ ਦਿੱਤਾ ਤੇ ਬਾਬਾ ਲਖਮੀ ਦਾਸ ਜੀ ਵੀ ਆਪਣੇ ਭਰਾਤਾ ਦੇ ਸਹਾਇਕ ਹੋ ਕਰਕੇ ਰਹਿੰਦੇ ਸਨ, ਤੇ ਇਹਨਾਂ ਨੇ ਵੀ ਜਵਾਬ ਦਿੱਤਾ। ਫਿਰ ਬਾਬਾ ਲਹਿਣਾ ਜੀ ਵੱਲ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ਼ਾਰਾ ਕੀਤਾ ਤੇ ਕਮਰ ਕੱਸਾ ਕਰਕੇ ਉਸੇ ਸਮੇਂ ਹੀ ਕੰਧ ਉਸਾਰਨ ਲੱਗ ਪਏ। ਇਹ ਮਹਾਨ ਸੇਵਾ ਕੀਤੀ। ਜਦੋਂ ਕੰਧ ਤਿਆਰ ਕੀਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇਹ ਵਿੰਗੀ ਬਣ ਗਈ ਹੈ, ਸਹੀ ਨਹੀਂ ਤਿਆਰ ਹੋਈ। ਢਾਹ ਕੇ ਦੁਬਾਰਾ ਫਿਰ ਬਣਾਉਣ ਲੱਗ ਪਏ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਰਤਨ ਕੀਤਾ, ਕਹਿੰਦੇ ਕਿ ਸਾਨੂੰ ਪਸੰਦ ਨਹੀਂ ਆਈ, ਇਹ ਕੰਧ ਸਹੀ ਨਹੀਂ ਤਿਆਰ ਹੋਈ, ਵਿੰਗੀ ਹੈ। ਤੇ ਬਾਬਾ ਲਹਿਣਾ ਜੀ ਨੇ ਫਿਰ ਢਾਹ ਕੇ ਕਮਰ ਕੱਸਾ ਕੀਤਾ ਹੋਇਆ ਤੇ ਫਿਰ ਦੁਬਾਰਾ ਉਸਾਰਨ ਲੱਗ ਪਏ। ਬਾਰ-ਬਾਰ ਜਦੋਂ ਇਹੋ ਹੀ ਸੇਵਾ ਕਰੀ ਜਾਂਦੇ ਨੇ ਸਤਿਗੁਰੂ ਜੀ ਦਾ ਵਚਨ ਮੰਨ ਕੇ, ਉਸ ਸਮੇਂ ਮਾਤਾ ਸੁਲੱਖਣੀ ਜੀ ਆਏ, ਕਹਿਣ ਲੱਗੇ ਹੇ ਗੁਰਸਿੱਖ ਭਾਈ ਲਹਿਣਾ, ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਬੇਪਰਵਾਹ ਸਤਿਗੁਰੂ ਜੀ ਹੈ, ਇਹ ਸਿੱਖਾ ਤੂੰ ਵੀ ਇਹਨਾਂ ਵਾਂਗ ਹੀ ਹੋ ਗਿਆ। ਬਾਰ-ਬਾਰ ਕੰਧ ਢਾਹ ਕੇ ਤੇ ਫਿਰ ਉਸਾਰਨ ਲੱਗ ਪੈਂਦਾ, ਇਹਦਾ ਕਾਰਨ ਕੀ ਹੈ? ਤੇ ਉਸ ਸਮੇਂ ਦੋਵੇਂ ਹੱਥ ਜੋੜ ਕੇ ਬਾਬਾ ਲਹਿਣਾ ਜੀ ਕਹਿਣ ਲੱਗੇ ਹੇ ਮਾਤਾ ਜੀ, ਇਹਦੇ ਵਿੱਚ ਮੇਰਾ ਕੋਈ ਵੀ ਮਨੋਰਥ ਨਹੀਂ ਹੈ, ਕਿਉਂਕਿ ਸੇਵਕ ਦਾ ਫਰਜ਼ ਹੈ ਕਿ ਗੁਰੂ ਦਾ ਵਚਨ ਮੰਨਣਾ, ਮਾਲਕ ਦੇ ਕਹੇ ਵਚਨਾਂ ਅਨੁਸਾਰ ਚੱਲਣਾ। ਜਿਵੇਂ ਮਾਲਕ ਹੁਕਮ ਕਰਦਾ ਹੈ ਤਿਵੇਂ ਸਿੱਖ ਦਾ ਫਰਜ਼ ਹੈ ਕਿ ਵਚਨ ਨੂੰ, ਗੁਰੂ ਕੇ ਹੁਕਮ ਨੂੰ ਸਿਰ ਮੱਥੇ ਸਤ ਵਚਨ ਕਹਿ ਕੇ ਮੰਨਣਾ। ਇਹਦੇ ਵਿੱਚ ਮੇਰਾ ਕੋਈ ਪ੍ਰਯੋਜਨ ਨਹੀਂ ਹੈ। ਕੰਧ ਤਿਆਰ ਹੁੰਦੀ ਹੈ, ਚਾਹੇ ਢਹਿ ਜਾਂਦੀ ਹੈ, ਸਹੀ ਬਣਦੀ ਜਾਂ ਗਲਤ ਬਣਦੀ ਹੈ, ਸਤਿਗੁਰੂ ਜੀ ਜਾਣਦੇ ਹੈ। ਜੇਕਰ ਹੇ ਮਾਤਾ ਜੀ, ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਅਜਿਹਾ ਵਚਨ ਕੋਈ ਨਾ ਮੇਰੇ ਸਾਹਮਣੇ ਕਰੋਗੇ ਜਿਸ ਕਰਕੇ ਮੇਰਾ ਸਿਦਕ ਡੋਲ ਜਾਵੇ। ਐਸਾ ਵਚਨ ਆਪ ਜੀ ਕਰੋ ਜਿਸ ਕਰਕੇ ਮੇਰਾ ਸਿਦਕ ਹੋਰ ਵੀ ਪਰਪੱਕ ਹੋ ਜਾਵੇ ਕਿ ਗੁਰੂ ਕੇ ਵਚਨਾਂ ਨੂੰ ਮੈਂ ਸਤ ਕਰਕੇ ਜੀਵਨ ਦੇ ਵਿੱਚ ਮੰਨਾਂ। ਕਿਉਂਕਿ ਸਿੱਖ ਦਾ ਫਰਜ਼ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਦੇ ਵਚਨਾਂ ਨੂੰ ਸਤ ਕਰਕੇ ਮੰਨਣਾ। ਇਸ ਪ੍ਰਕਾਰ ਦੇ ਜੀਵਨ ਪਰਯੰਤ ਵੀ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਤੋਂ ਇਹ ਸੇਵਾ ਕਰਾਉਂਦੇ ਰਹਿਣ ਤੇ ਇਸੇ ਤਰ੍ਹਾਂ ਹੀ ਕਰਦਾ ਰਹਾਂਗਾ। ਕਿਉਂਕਿ ਸਿੱਖ ਦਾ ਫਰਜ਼ ਹੈ ਗੁਰੂ ਕਾ ਵਚਨ ਮੰਨ ਕੇ ਜੀਵਨ ਨੂੰ ਸਫਲਿਆ ਕਰਨਾ। ਫਿਰ ਉਸ ਸਮੇਂ ਇਹ ਕਸਵੱਟੀ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਪੂਰੇ ਉਤਰੇ। ਫਿਰ ਸਾਧ ਸੰਗਤ ਇੱਕ ਦਿਨ ਬਿੱਲੀ ਨੇ ਸਾਧ ਸੰਗਤ ਜੀ ਜੋ ਵਿਸ਼ਟਾ ਗੰਦਗੀ ਸੀ ਉਹ ਧਰਮਸ਼ਾਲਾ ਵਿੱਚ ਕਰ ਦਿੱਤੀ। ਫਿਰ ਚੂਹਾ ਆਉਂਦਾ ਕਿ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਅੰਤ ਸਿੱਖ ਸੰਗਤਾਂ ਆਉਂਦੀਆਂ। ਇੱਕ ਵਾਰ ਬਹੁ ਗਿਣਤੀ ਵੀ ਸੰਗਤਾਂ ਆਈਆਂ ਤੇ ਮੀਂਹ ਦੀ ਵਰਖਾ ਦੀ ਝੜੀ ਲੱਗੀ ਹੋਈ। ਲੰਮੇਰਾ ਸਮਾਂ ਵਰਖਾ ਹੁੰਦੀ ਰਹੀ। ਲੰਗਰ ਵਿੱਚ ਪ੍ਰਸ਼ਾਦਾ ਵੀ ਤਿਆਰ ਨਾ ਹੋ ਸਕਿਆ ਵਰਖਾ ਦੇ ਕਾਰਨ। ਤੇ ਸਿੱਖ ਸੰਗਤਾਂ ਨੂੰ ਭੁੱਖ ਲੱਗੀ ਹੋਈ। ਐਵੇਂ 2-4 ਦਿਨ ਲੰਘ ਗਏ। ਜਦੋਂ ਤੇ ਸਾਧ ਸੰਗਤ ਸਿੱਖਾਂ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਐ ਸਤਿਗੁਰੂ ਜੀ, ਸੰਗਤਾਂ ਭੁੱਖੀਆਂ ਹੀ ਬੈਠੀਆਂ ਹਨ, ਕੋਈ ਲੰਗਰ ਪ੍ਰਸ਼ਾਦ ਵੀ ਛਕਣ ਵਾਸਤੇ ਨਹੀਂ ਪ੍ਰਾਪਤ ਹੋਇਆ, ਮਹਾਰਾਜ ਨੂੰ ਕੀ ਕਰਨਾ ਚਾਹੀਦਾ?
ਤੇ ਸਤਿਗੁਰੂ ਜੀ ਨੇ ਸਿੱਧੇ ਸਿੱਧੇ ਹੀ ਭਜਨ ਕੀਤੇ। ਉੱਥੇ ਕਿੱਕਰ ਦਾ ਰੁੱਖ ਸੀਗਾ। ਕਹਿਣ ਲੱਗੇ ਪਹਿਲਾਂ ਆਪਣੇ ਸਿੱਖਾਂ ਨੂੰ ਵਚਨ ਕੀਤਾ, ਉਹਨਾਂ ਨੇ ਵੀ ਟਾਲ ਮਟੋਲ ਕੀਤਾ ਕਿ ਸੰਗਤ ਦੇ ਵੀ ਸਾਡੀ ਹੇਠੀ ਹੋਵੇਗੀ, ਸਾਡੀ ਬੇਇੱਜ਼ਤੀ ਹੋਵੇਗੀ ਕਿ ਕਿਧਰੇ ਰੁੱਖਾਂ ਨੂੰ ਕਿਤੇ ਮਠਿਆਈਆਂ ਲੱਗੀਆਂ, ਕੀ ਕਰਨ ਵਾਸਤੇ ਉੱਪਰ ਚੜ੍ਹੇ ਸੀ, ਜੇ ਲੱਥਣਾ ਨਹੀਂ ਸੀ ਕੁਝ ਤਾਂ। ਜਦੋਂ ਸਿੱਖਾਂ ਨੇ ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੋਨੋਂ ਹੀ ਸਾਹਿਬਜ਼ਾਦਿਆਂ ਨੇ ਜਵਾਬ ਦੇ ਦਿੱਤਾ। ਫਿਰ ਪਰਖ ਦੀ ਵਾਰੀ ਆਈ ਬਾਬਾ ਲਹਿਣਾ ਜੀ ਦੀ। ਹਜ਼ੂਰ ਨੇ ਵਚਨ ਕੀਤਾ, ਇਹ ਭਾਈ ਲਹਿਣਾ, ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਹੁਕਮ ਹੈ ਆਪ ਜੀ ਦਾ। ਉਸੇ ਸਮੇਂ ਕਮਰ ਕੱਸਾ ਕਰ ਲਿਆ। ਕਹਿੰਦੇ ਇਹ ਕਿੱਕਰ ਦੇ ਰੁੱਖ ਦੇ ਉੱਪਰ ਚੜ੍ਹ ਕੇ ਟਾਹਣੀਆਂ ਹਿਲਾਓ, ਇੱਥੋਂ ਬਹੁਤ ਸਾਰੀਆਂ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਡਿੱਗਣਗੀਆਂ, ਉਹ ਸੰਗਤਾਂ ਨੂੰ ਛਕਾਇਓ, ਸੰਗਤਾਂ ਤ੍ਰਿਪਤ ਹੋ ਜਾਣਗੀਆਂ। ਉਸੇ ਸਮੇਂ ਕਮਰ ਕੱਸਾ ਕੀਤਾ ਤੇ ਸਤ ਵਚਨ ਕਹਿ ਕੇ ਉੱਪਰ ਚੜ੍ਹੀ ਜਾ ਰਹੇ ਨੇ ਤੇ ਸਿੱਖ ਮਖੌਲ ਕਰ ਰਹੇ, ਨਾਲੇ ਹੱਸਦੇ ਆ ਤੇ ਨਾਲੇ ਕਹਿੰਦੇ ਹੁਣ ਮਜ਼ਾ ਆਵੇਗਾ। ਇਹ ਭਾਈ ਸੰਗਤਾਂ ਨੇ ਸ਼ੱਕ ਕਰਕੇ ਮੂੰਹ ਮੁੜ ਕੇ ਸਭ ਤ੍ਰਿਪਤ ਹੋ ਗਈਆਂ। ਇਹ ਸਭ ਕੁਝ ਅਚਰਜ ਕੌਤਕ ਦੇਖ ਕੇ ਸਾਰੇ ਸਿੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਲ ਦੇਖ ਕਰਕੇ ਹੈਰਾਨ ਰਹਿ ਗਏ, ਕਿਉਂਕਿ ਜੋ ਗੁਰੂ ਦਾ ਬਚਨ ਮੰਨਣਾ ਹੈ, ਸਤਿਗੁਰੂ ਜੀ ਦੇ ਉਪਦੇਸ਼ ਦੀ ਪਾਲਣਾ ਕਰਨੀ ਹੈ, ਮਹਾਰਾਜ ਸੱਚੇ ਪਾਤਸ਼ਾਹ ਦੇ ਹੁਕਮ ਨੂੰ ਸਿਰ ਮੱਥੇ ਮੰਨਣਾ, ਇਹੋ ਜੀਵਨ ਦੇ ਵਿੱਚ ਲਾਹੇਵੰਦ ਹੈ। ਇਸ ਪ੍ਰਕਾਰ ਹਜ਼ੂਰ ਨੇ ਬਹੁਤ ਸਾਰੀਆਂ ਪਰਖਾਂ ਕੀਤੀਆਂ। ਸਾਧ ਸੰਗਤ ਜੀ, ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਇੱਕ ਵਾਰ ਜੰਗਲ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਜਾ ਰਹੇ ਨੇ। ਰਾਵੀ ਦਰਿਆ ਦੇ ਕਿਨਾਰੇ ਤੇ ਕੁਝ ਗੁਰਸਿੱਖ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਭਾਈ ਰੰਧਾਵਾ ਜੀ, ਭਾਈ ਸਾਧਾਰਨ ਜੀ, ਇਸ ਪ੍ਰਕਾਰ ਬਾਬਾ ਬੁੱਢਾ ਜੀ, ਬਾਬਾ ਲਹਿਣਾ ਜੀ, ਇਹ ਮੁਖੀ ਕੁਝ ਸਿੱਖ ਸਤਿਗੁਰਾਂ ਦੇ ਪਿੱਛੇ ਪਿੱਛੇ ਜਾ ਰਹੇ ਨੇ। ਸਾਧ ਸੰਗਤ ਜੀ, ਭਿਆਨਕ ਜੰਗਲ ਦੇ ਵਿੱਚ ਲਟ ਕਰਦੀ ਹੋਈ ਅੱਗ ਬਲਦੀ ਹੋਈ ਨਜ਼ਰ ਆਈ। ਅੰਤਰਜਾਮੀ ਮਹਾਰਾਜ ਸੱਚੇ ਪਾਤਸ਼ਾਹ ਨੇ ਵਚਨ ਕੀਤਾ ਕਿ ਜਿਹੜਾ ਸਿੱਖ ਕਹਿੰਦਾ ਕਿ ਮੈਂ ਸਤਿਗੁਰੂ ਜੀ ਦਾ ਸਿੱਖ ਹਾਂ, ਜੋ ਬਾਰ-ਬਾਰ ਇਹੋ ਹੀ ਆਪਣੇ ਜੀਵਨ ਦੇ ਵਿੱਚ ਨਿਸ਼ਚੈ ਕਰਕੇ ਜਿਸ ਨੇ ਧਾਰਨ ਕੀਤਾ, ਉਹ ਫਿਰ ਸਾਡਾ ਵਚਨ ਮੰਨ ਕੇ ਇਹ ਲਟ ਕਰਦੀ ਹੋਈ ਅੱਗ ਦੇ ਵਿੱਚ ਜਾ ਕਰਕੇ ਸੜ ਜਾਵੇ। ਸਾਧ ਸੰਗਤ ਜੀ, ਇਤਿਹਾਸ ਕਹਿੰਦਾ ਕਿ ਸਾਰੇ ਸਿੱਖ ਪਿੱਛੇ ਹੋ ਗਏ, ਰੁੱਖਾਂ ਦੇ ਓਹਲੇ ਹੋ ਕਰਕੇ ਲੋਕ ਗਏ ਸਨ। ਕੇਵਲ ਬਾਬਾ ਲਹਿਣਾ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਸਨਮੁਖ ਹੋ ਕਰਕੇ ਖਲੋਤੇ ਰਹੇ। ਹਜ਼ੂਰ ਨੇ ਵਚਨ ਕੀਤਾ, ਤੂੰ ਗੁਰਸਿੱਖ ਹੈ, ਤੂੰ ਸਾਡਾ ਸਿੱਖ ਹੈ। ਮਹਾਰਾਜ ਆਪ ਜੀ ਤੋਂ ਬਿਨਾਂ ਮੇਰਾ ਹੋਰ ਕੌਣ ਹੈ? ਬਾਬਾ ਲਹਿਣਾ ਜੀ ਕਹਿਣ ਲੱਗੇ, ਮਹਾਰਾਜ ਤੁਹਾਡੇ ਤੋਂ ਬਿਨਾਂ ਮੇਰਾ ਕੋਈ ਨਹੀਂ। ਕਹਿੰਦੇ ਜੀ ਸਾਡਾ ਸਿੱਖ ਤੂੰ ਮੰਨਦਾ ਹੈ ਨਾ, ਤੇ ਫਿਰ ਵਚਨ ਮੰਨ ਕੇ ਇਹ ਲਟ ਕਰਦੀ ਹੋ ਅੱਗ ਦੇ ਵਿੱਚ ਚਿਖਾ ਦੇ ਵਿੱਚ ਸੜ ਜਾ। ਸਤ ਵਚਨ ਕਹਿ ਕੇ ਵਿੱਚ ਛਾਲ ਮਾਰੀ ਤੇ ਉੱਥੇ ਸਾਧ ਸੰਗਤ ਜੀ ਕੁਝ ਵੀ ਨਹੀਂ, ਕੇਵਲ ਮਹਾਰਾਜ ਜੀ ਨੇ ਉਸ ਸਮੇਂ ਐਸਾ ਡਰਾਵਣਾ ਜਿਹਾ ਰੂਪ ਧਾਰਨ ਕੀਤਾ, ਸਿਰ ਦੇ ਉੱਪਰ ਜਿਵੇਂ ਮੜਾਸਾ ਬੰਨੀਦਾ, ਇਸ ਪ੍ਰਕਾਰ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਬਦਲ ਲਿਆ।
ਹੱਥ ਵਿੱਚ ਸੋਟਾ ਪਕੜ ਲਿਆ, ਫਟੇ ਪੁਰਾਣੇ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੇ ਹੀ ਮਲੀਨ ਕੱਪੜੇ ਸਰੀਰ ਤੇ ਧਾਰਨ ਕਰ ਲਏ। ਕੁਝ ਕੁੱਤੇ ਕੁੱਤੀਆਂ ਹਨ ਕੂਕਰ ਆ, ਉਹਨਾਂ ਨੂੰ ਪਿੱਛੇ ਪਿੱਛੇ ਲਾ ਲਿਆ। ਤੇ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਦੇ ਕੋਲ ਜਿਹੜਾ ਵੀ ਕੋਈ ਸਿੱਖ ਚੱਲ ਕੇ ਆਉਂਦਾ ਉਹਨੂੰ ਪੁੱਛਦੇ ਤੂੰ ਕੌਣ ਹੈ? ਕਹਿੰਦੇ ਜੀ ਮਹਾਰਾਜ ਤੁਹਾਡਾ ਸਿੱਖ ਹਾਂ, ਸਾਡਾ ਸਿੱਖ ਹੈ। ਤੇ ਹੱਥ ਵਿੱਚ ਫੜਿਆ ਹੋਇਆ ਡੰਡਾ ਬੜੇ ਜ਼ੋਰ ਦੇ ਨਾਲ ਉਹਦੇ ਮੌਰਾਂ ਵਿੱਚ ਮਾਰਦੇ। ਐਸਾ ਕੌਤਕ ਵਰਤਾਇਆ। ਬਹੁ ਗਿਣਤੀ ਵੀ ਜਿਹੜੇ ਸਿੱਖ ਰਹਿੰਦੇ ਸਨ, ਕਿੰਨੇ ਹੀ ਸਿੱਖ ਸਤਿਗੁਰਾਂ ਦੀ ਡੰਡੇ ਦੀ ਮਾਰ ਤੋਂ ਡਰਦੇ ਹੋਏ ਘਰਾਂ ਨੂੰ ਚਲੇ ਗਏ ਕਿ ਪਤਾ ਨਹੀਂ ਮਹਾਰਾਜ ਜੀ ਨੂੰ ਕੀ ਹੋ ਗਿਆ। ਪਹਿਲਾਂ ਤਾਂ ਉਪਦੇਸ਼ ਦਿੰਦੇ ਸਨ, ਹੁਣ ਡੰਡੇ ਮਾਰਦੇ ਆ। ਉਹ ਡਰਦੇ ਮਾਰੇ ਘਰਾਂ ਨੂੰ ਭੱਜ ਗਏ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਕੋਲ ਕੇਵਲ ਭਾਈ ਰੰਧਾਵਾ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਜਾ ਰਹੇ ਤੇ ਬਾਬਾ ਲਹਿਣਾ ਜੀ ਕਿੰਨੀ ਭਿਆਨਕ ਜੰਗਲ ਦੇ ਵਿੱਚ ਅਗਾਂਹ ਜਦੋਂ ਚਲੇ ਗਏ ਨੇ, ਉੱਥੇ ਕੀ ਦੇਖਿਆ? ਇੱਕ ਸਾਧ ਸੰਗਤ ਜੀ ਮੁਰਦੇ ਦੀ ਲੋਥ ਪਏ ਹੋਏ ਦੀ ਚਿੱਟੇ ਕੱਪੜੇ ਖਫਣ ਦੇ ਵਿੱਚ, ਜਿਵੇਂ ਕਫਨ ਪਾਇਆ ਜਾਂਦਾ ਚਿੱਟੇ ਰੰਗ ਦਾ, ਇੱਦਾਂ ਲਪੇਟੀ ਹੋਈ ਧਰਤੀ ਤੇ ਲਿਟੀ ਹੋਈ ਲੋਥ ਨਜ਼ਰ ਆਈ। ਸਤਿਗੁਰੂ ਜੀ ਨੇ ਬਚਨ ਕੀਤਾ ਤੁਸੀਂ ਸਾਡੇ ਸਿੱਖ ਹੋ? ਹਾਂ ਮਹਾਰਾਜ ਆਪ ਜੀ ਦੇ ਸਿੱਖ ਹਾਂ ਜੀ। ਕਹਿੰਦੇ ਜਿਹੜਾ ਸਾਡੀ ਫਿਰ ਸਿੱਖ ਆ ਨਾ, ਸਿੱਖੀ ਧਾਰਨ ਕੀਤੀ, ਸਾਡੀ ਪ੍ਰਸੰਨਤਾ ਪਾਉਣੀ ਚਾਹੁੰਦਾ ਸਾਡਾ ਵਚਨ ਮੰਨੇ, ਕਿਉਂਕਿ ਸਿੱਖ ਦਾ ਫਰਜ਼ ਹੈ ਵਚਨ ਮੰਨਣਾ। ਸਾਡਾ ਵਚਨ ਮੰਨੋ ਤੇ ਜਾਓ, ਜਾ ਕਰਕੇ ਉਹ ਪਈ ਹੋਈ ਲੋਥ ਨੂੰ ਜਾ ਕੇ ਮੁਰਦੇ ਨੂੰ ਖਾਣਾ ਕਰੋ। ਦੇਖ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਦੋਂ ਇਸ਼ਾਰਾ ਕੀਤਾ ਔਰ ਕੰਨਾਂ ਦੇ ਨਾਲ ਵਚਨ ਸੁਣਿਆ ਤੇ ਸੁਣ ਕੇ ਹੈਰਾਨ ਹੋ ਗਏ। ਬਾਬਾ ਬੁੱਢਾ ਜੀ ਇਤਿਹਾਸ ਵਿੱਚ ਜੇਕਰ ਆਉਂਦਾ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਇਹ ਵਚਨ ਸੁਣਾਏ ਸੀ। ਕਹਿੰਦੇ ਸਨ ਮਹਾਰਾਜ ਅਸੀਂ ਵੀ ਰੁੱਖ ਦੇ ਓਹਲੇ ਹੋ ਗਏ ਸਾਂ। ਛੇਵੇਂ ਪਾਤਸ਼ਾਹ ਜੀ ਨੂੰ ਵਚਨ ਸੁਣਾਇਆ ਸੀ, ਕਿਉਂਕਿ ਬਾਬਾ ਬੁੱਢਾ ਜੀ ਮਹਾਨ ਗੁਰਸਿੱਖ ਜਿਨ੍ਹਾਂ ਨੇ ਛੇਵੇਂ ਸਰੂਪ ਤੱਕ ਗੁਰੂ ਘਰ ਦੀ ਮਹਾਨ ਸੇਵਾ ਨੂੰ ਨਿਭਾਇਆ ਹੈ। ਇਹ ਵਚਨ ਛੇਵੇਂ ਸਰੂਪ ਅੰਦਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਸੁਣਾਇਆ। ਕਰਕੇ ਛਾਤੀ ਦੇ ਨਾਲ ਲਾ ਦਿਆ। ਕਹਿੰਦੇ ਭਾਈ ਲਹਿਣਾ ਤੂੰ ਸਾਨੂੰ ਆਪਣਾ ਅੰਗ ਦਿੱਤਾ ਹੈ, ਮਨ ਰੂਪੀ ਅੰਗ ਸਾਨੂੰ ਅਰਪਣ ਕੀਤਾ। ਅੱਜ ਤੋਂ ਤੂੰ ਗੁਰੂ ਅੰਗਦ ਦੇਵ ਸਾਹਿਬ ਹੈ। ਸਤਿਗੁਰੂ ਜੀ ਨੇ ਆਪ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਲਹਿਣਾ ਦੀ ਜਦ ਨਾਮ ਰੱਖਿਆ ਸੀਗਾ, ਫਿਰ ਉਸ ਸਮੇਂ ਤੋਂ ਬਾਅਦ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਨਾਮ ਪ੍ਰਚਲਿਤ ਹੋਇਆ ਸੀ। ਇਸ ਪ੍ਰਕਾਰ ਸਾਧ ਸੰਗਤ ਜੀ
ਜੋ ਸਤਿਗੁਰੂ ਜੀ ਨੇ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਇਤਨੀਆਂ ਕਸਵੱਟੀਆਂ ਸਭ ਪਰਖਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਰ ਹੋਏ। ਬਾਬਾ ਲਹਿਣਾ ਜੀ ਗਰੀਬ ਨਵਾਜ ਸਤਿਗੁਰੂ ਜੀ ਨੇ ਜੋ ਵੀ ਕਸਵੱਟੀ ਲਗਾਈ ਹੈ, ਹਰ ਕਸਵੱਟੀ ਵਿੱਚ ਪੂਰੇ ਉਤਰਦੇ ਰਹੇ ਹੈ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਸੰਮਤ 1596 ਔਰ ਅੱਸੂ ਮਹਾਰਾਜ ਜੀ ਇਸ ਪ੍ਰਕਾਰ ਅੱਜ ਸਾਧ ਸੰਗਤ ਜੀ ਸਤਿਗੁਰੂ ਜੀ ਦਾ ਜੋ ਗੁਰਤਾ ਗੱਦੀ ਪਾਵਨ ਦਿਵਸ ਹੈ, ਜਿਵੇਂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋਤੀ ਜੋਤ ਸਮਾਉਣ ਤੋਂ 5 ਦਿਨ ਪਹਿਲਾਂ ਇਹ ਗੁਰਤਾ ਗੱਦੀ ਦੀ ਦਾਤ ਬਖਸ਼ੀ ਸੀ। ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਉਹ ਗੁਰਤਾ ਗੱਦੀ ਦਿਵਸ ਵੀ ਸਾਧ ਸੰਗਤ ਜੀ 5 ਦਿਨ ਬਾਅਦ ਆ ਰਿਹਾ। ਵਾਹਿਗੁਰੂ ਜੋਤੀ ਜੋਤ ਦਿਵਸ ਵੀ 5 ਦਿਨ ਬਾਅਦ ਆ ਰਿਹਾ ਹੈ। ਅੱਜ ਜੋ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਇਹ ਗੁਰਤਾ ਗੱਦੀ ਦਿਵਸ ਹੈ। ਸਭ ਸੰਗਤਾਂ ਨੂੰ ਬੇਅੰਤ ਵਧਾਈਆਂ ਹੋਵਣ ਜੀ। ਆਓ ਹੁਣ ਸਾਧ ਸੰਗਤ ਜੀ ਲੜੀਵਾਰ ਗੁਰਬਾਣੀ ਦੀ ਕਥਾ ਨਾਲ ਜੁੜੀਏ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਪਾਵਨ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ, ਪਿਆਰ ਦੇ ਨਾਲ ਬੈਠ ਕੇ ਸਰਵਣ ਕਰੀਏ। ਸਤਿਗੁਰੂ ਜੀ ਨੂੰ ਸੀਸ ਝੁਕਾਵੋ, ਪਿਆਰ ਦੇ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਕਿ ਜੋ ਪਰਮੇਸ਼ਰ ਦਾ ਨਾਮ ਆਪ ਨੇ ਸਾਡੇ ਤੋਂ ਇਹ ਮੂਲ ਮੰਤਰ ਲੈਣਾ ਕੀਤਾ ਹੈ, ਇਹ ਦਿਖਿਆ ਦਾਨ ਤੁਸਾਂ ਨੇ ਪ੍ਰਾਪਤ ਕੀਤੀ, ਉਹਦੀ ਕਿੰਨੀ ਕੋ ਕੀਮਤ ਜਾਣੀ ਹੈ। ਜਗਤ ਅੰਦਰ ਕਿਤਨੀ ਕੋ ਪਰਮੇਸ਼ਰ ਦੇ ਨਾਮ ਦੀ ਕੀਮਤ ਹੈ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਦੋਵੇਂ ਹੱਥ ਜੋੜ ਕਰਕੇ ਸ਼ਬਦ ਉਚਾਰਨ ਕੀਤਾ। ਮਹਾਰਾਜ ਹੈ ਪਰਮੇਸ਼ਰ ਜੀ, ਆਪ ਜੀ ਦੇ ਨਾਮ ਦੀ ਕੀਮਤ ਕੌਣ ਜਾਣ ਸਕਦਾ।
ਪੀਣ ਅਪਿਆਓ। ਇਸ ਪ੍ਰਕਾਰ ਪਾਉਣ ਨੂੰ ਹੀ ਮਹਾਰਾਜ ਅਸੀਂ ਛਕ ਕਰਕੇ ਤ੍ਰਿਪਤ ਹੋ ਜਾਣਾ ਕਰੀਏ। ਇੰਨੀ ਮਹਾਰਾਜ ਸੱਚੇ ਪਾਤਸ਼ਾਹ ਸ਼ਕਤੀ ਧਾਰਨ ਕਰ ਲਈਏ ਕਿ ਸਰੀਰ ਜਿਹੜਾ ਹੈ ਇਹਨੂੰ ਪਾਉਣ ਆਹਾਰੀ ਬਣਾ ਦੇਣਾ ਕਰੀਏ। ਇਤਨੇ ਭਾਵੇਂ ਸਾਧਨ ਵੀ ਕਰ ਲਈਏ, ਕਿਉਂਕਿ ਜਿਵੇਂ ਬਨਵਾਸੀ ਹੁੰਦੀ ਹੈ ਨਾ, ਬਾਨਪ੍ਰਸਤੀ, ਜੋ ਗ੍ਰਹਿ ਘਰ ਨੂੰ ਛੱਡ ਕਰਕੇ, ਪਰਿਵਾਰ ਨੂੰ ਛੱਡ ਕੇ ਤੇ ਜੰਗਲਾਂ ਵਿੱਚ ਚਲੇ ਜਾਂਦੇ, ਉਹਨਾਂ ਨੂੰ ਬਨਵਾਸੀ ਆਖਿਆ ਜਾਂਦਾ ਹੈ। ਬਨ ਦਾ ਅਰਥ ਹੁੰਦਾ ਜੰਗਲ, ਤੇ ਵਾਸੀ ਵਸਣ ਵਾਲੇ। ਇਹ ਸਰੀਰ ਵੀ ਇੱਕ ਮਸ਼ੀਨਰੀ ਦੀ ਤਰ੍ਹਾਂ ਹੈ। ਇਸ ਪ੍ਰਕਾਰ ਹਜੂਰ ਕਹਿੰਦੇ ਸੁਪਨੇ ਸੌਣ ਨਾ ਥਾਓ। हे ਮਹਾਰਾਜ, ਸੁਪਨੇ ਦੇ ਵਿੱਚ ਵੀ ਕਿਤੇ ਸੌਣਾ ਨਾ ਮਿਲੇ, ਜਾਗਦੇ ਹੀ ਰਹੀਏ ਔਰ ਆਪ ਜੀ ਦੇ ਨਾਮ ਦੀ ਕੀਮਤ ਪਾਉਣ ਦਾ ਬਾਰ-ਬਾਰ ਯਤਨ ਹੀ ਕਰਦੇ ਰਹੀਏ। ਕਿੰਨੀ ਕੁ ਕੀਮਤ ਹੈ, ਮਹਾਰਾਜ ਕੋਈ ਛਕਣਾ ਵੀ ਨਾ ਕਰੀਏ, ਕੇਵਲ ਆਪ ਜੀ ਦੇ ਨਾਮ ਦੀ ਕੀਮਤ ਪਾਉਣ ਦੇ ਵਿੱਚ ਹੀ ਲੱਗੇ ਰਹੀਏ। ਇਸ ਪ੍ਰਕਾਰ ਕਰੋੜਾਂ ਕਰੋੜਾਂ ਵਰਸ਼ ਉਮਰ ਹੋ ਜਾਵੇ ਤੇ ਮਹਾਰਾਜ ਆਪ ਜੀ ਦੇ ਨਾਮ ਦੀ ਕੀਮਤ ਪਾਉਣ ਵਿੱਚ ਹੀ ਭਾਵੇਂ ਲੱਗ ਤੁਹਾਡੇ ਸਰੂਪ ਨੂੰ ਵੀ ਕੋਈ ਕਥਨ ਨਹੀਂ ਕਰ ਸਕਦਾ। ਨਿਰਗੁਣ ਸਰੂਪ ਦੀ ਵੀ ਐਸਾ ਆਪ ਜੀ ਦਾ ਸਰੂਪ ਹੈ। ਫਿਰ ਨਿਜ ਸਰੂਪ ਦੇ ਵਿੱਚ ਹੀ ਮਹਾਰਾਜ ਸੱਚੇ ਪਾਤਸ਼ਾਹ ਆਪ ਲੀਨ ਰਹਿਣ ਵਾਲੇ ਹੋ। ਸੁਣ ਸੁਣ ਆਖਣ ਆਖੜਾ। ਇਹ ਮਹਾਰਾਜ ਸੁਣ ਸ਼ਾਸਤਰਾਂ ਕਰਕੇ ਵੀ ਸੁਣ ਕਰਕੇ, ਔਰ ਸੁਣ ਸੰਸਾਰ ਦੇ ਮਹਾਤਮਾ ਕੋਲੋਂ, ਜਾਂ ਫਿਰ ਸੁਣ ਵੇਦਾਂ ਕਰਕੇ, ਧਾਰਮਿਕ ਗ੍ਰੰਥਾਂ ਕਰਕੇ ਮਹਾਰਾਜ ਆਪ
ਕਰ ਦਿੱਤੀ ਜਾਵੇ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਰੀਰ ਨੂੰ ਭਾਵੇਂ ਕੋ ਕਟਵਾ ਕਰਕੇ ਵੀ ਦੇਖ ਲਵੇ, ਇਸ ਪ੍ਰਕਾਰ ਸਰੀਰ ਨੂੰ ਰਗੜਾ ਰਗੜਾ ਕਰਕੇ ਇਹ ਸਰੀਰ ਦੀ ਹੋਂਦ ਵੀ ਭਾਵੇਂ ਖਤਮ ਕਰ ਦੇਣਾ ਕਰੇ। ਪੀਸਣ ਪੀਸਾ ਪਾਏ। ਤੇ ਫਿਰ ਜਿਵੇਂ ਸਾਧ ਸੰਗਤ ਦੀ ਚੱਕੀ ਦੇ ਵਿੱਚ ਦਾਣੇ ਪਾਏ ਜਾਣ ਤੇ ਉਹਦਾ ਆਟਾ ਪੀਸਿਆ ਜਾਂਦਾ ਹੈ, ਆਟਾ ਐਨ ਇੱਕਦਮ ਜਿਹਦਾ ਕਾਸ਼ ਵਿੱਚ ਮਹਾਰਾਜ ਭਾਵੇਂ ਉਡਾਰੀਆਂ ਵੀ ਮਾਰਨਾ ਕਰਾ। ਸੈ ਅਸਮਾਨੀ ਜਾਓ। ਸੈ ਨਾਮ ਸੈਂਕੜੇ ਦਾਹਾ, ਸੈਂਕੜੇ ਕੋਹਾਂ ਅਸਮਾਨ ਦੀ ਵੀ ਉੱਚਾ ਚਲਿਆ ਜਾਣਾ ਕਰਾ। ਇਸ ਪ੍ਰਕਾਰ ਮਹਾਰਾਜ ਸੈਂਕੜੇ ਕੋਹਾਂ ਦੂਰੀ ਤੇ ਆਕਾਸ਼ ਦੇ ਵਿੱਚ ਭਾਵੇਂ ਉਡਾਰੀਆਂ ਮਾਰਨਾ ਕਰੀਏ। ਨਾਦਰੀ ਕਿਸੈ ਨਾ ਆਵੂ। ਤੇ ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਅਣਮਾ ਸ਼ਕਤੀ ਹੈ ਨਾ, ਇਸ ਪ੍ਰਕਾਰ ਸ਼ਕਤੀ ਨੂੰ ਧਾਰਨ ਕਰਕੇ ਤੇ ਕਿਸੇ ਨੂੰ ਨਜ਼ਰ ਵੀ ਭਾਵੇਂ ਨਾ ਆਉਣਾ ਕਰਾਂ, ਗੁਪਤ ਰੂਪ ਕਰ ਲਵਾਂ, ਆਪਣੇ ਸਰੀਰ ਨੂੰ ਗੁਪਤ ਕਰ ਲੈਣਾ, ਇੱਦਾਂ ਦੀ ਸ਼ਕਤੀ ਭਾਵੇਂ ਧਾਰਨ ਕਰ ਲਈਏ। ਨਦਰੀ ਕਿਸੇ ਨਾ ਆਵੋ, ਨਾ ਕਿਸ ਪੀਆ ਨਾ ਖਾਓ। ਮਹਾਰਾਜ ਇਹ ਬਹੁਤੇ ਸਾਧਨ ਦੁਨੀਆ ਦੇ ਕਰਨ ਦੇ ਬਾਵਜੂਦ ਫਿਰ ਵੀ ਆਪ ਜੀ ਦੇ ਸਰੂਪ ਦਾ, ਤੁਹਾਡੇ ਸ਼੍ਰੋਮਣੀ ਵੱਡੇ ਨਾਮ ਦਾ ਕੋਈ ਅੰਤ ਨਹੀਂ ਪਾ ਸਕਦਾ। ਨਾਨਕ ਕਾਗਦ ਲਖ ਮਣਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਵਿਦਿਆ ਦੇ ਪ੍ਰਥਾਈ ਉਚਾਰਨ ਕਰਦੇ ਹੈ। ਪਹਿਲਾਂ ਦੁਨੀਆ ਦੇ ਸਾਧਨ ਜਿਹੜੇ ਸੰਸਾਰ ਦੇ ਤਮਾਮ ਜੀਵ ਕਰਦੇ ਹੈ,
तिना प्रथाए उचारण कीता कि कोई जितने मर्जी साधन साध करके देख लवे, परमेश्वर के स्वरूप की कोई कीमत नहीं पा सकता। ना ही परमात्मा के वड्डे नाम नूं कोई कथन कर सकता किन्ना को वड्डा परमेश्वर का नाम है। हजूर हुण विद्या प्रथाए उचारण करते हैं। तात्पर्य भी समझ लेना करे। मसु तोड़ न आवई। मसू नाम है स्याही दा। स्याही इतनी ज़्यादा हो जावे कि तोड़ आवे ना, मुक्के ही ना। महाराज सच्चे पातशाह दी जिवें भगत रसना द्वारा बचन आउंदे आ ना, कबीर साध समुंदह मस कराओ, कलम कराओ बन राए, मसदा कागद जाओ कराओ, हर जस लिखन ना जाए। महाराज सच्चे पातशाह जी ने उचारण किया, कहते जी धरती है ना, कागज रूप भावें बना लवो। एक धरती जिहड़ी है एक कागज रूप बना लवो। जितनी बनस्पत 18 ਆਪਣੇ ਸਰੀਰ ਨੂੰ ਵੀ ਭਾਵੇਂ ਆਰੇ ਦੇ ਨਾਲ ਕਰਵਤ ਦੇ ਨਾਲ ਕਟਵਾ ਕੇ ਦੇਖ ਲਵੇ, ਪਰ ਪਰਮੇਸ਼ਰ ਆਪ ਜੀ ਦੇ ਸਰੂਪ ਦੀ ਕੋਈ ਕੀਮਤ ਨਹੀਂ ਪਾ ਸਕਦਾ। ਫਿਰ ਕੋਈ ਵਿਦਿਆ ਵਾਲਾ ਹੋਵੇ, ਕਹੇ ਕਿ ਮੈਂ ਵਿਦਿਆ ਬਹੁਤ ਪੜ੍ਹੀ ਹੋਈ ਹੈ, ਸਭ ਗ੍ਰੰਥਾਂ ਦਾ ਅਧਿਐਨ ਕੀਤਾ ਹੋਇਆ ਹੈ, ਉਹ ਵੀ ਮਹਾਰਾਜ ਆਪ ਜੀ ਦੇ ਸਰੂਪ ਦੀ ਕੀਮਤ ਨਹੀਂ ਪਾ ਸਕਦਾ। ਮਹਾਰਾਜ ਇਸ ਲਈ ਵੀ ਤੇਰੀ ਕੀਮਤ ਨਾ ਪਵੈ, ਹਉ ਕੇਵਡ ਆਖਾਂ ਨਾਉ।
ਮਹਾਰਾਜ ਕਹਿੰਦੇ ਕਿਹਦਾ ਕਲੰਕ ਰਹਿਆ ਹੈ। ਪਤਿਤ ਪਵਿੱਤ ਭਏ RAM ਕਹਿਤ ਹੀ। ਉਹ ਪਤਿਤ ਜੀਵ ਪਾਪੀ ਵੀ ਪਵਿੱਤਰ ਹੋ ਗਏ, ਨਿਰਮਲ ਹਿਰਦਿਆਂ ਵਾਲੇ ਹੋ ਗਏ, ਜਿਨ੍ਹਾਂ ਨੇ ਪਰਮੇਸ਼ਰ ਦਾ ਭਜਨ ਕੀਤਾ ਹੈ। ਔਰ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਸਭ ਤੋਂ ਉੱਚਾ ਹੈ ਪਰਮੇਸ਼ਰ ਦਾ ਨਾਮ। ਐਸੀ ਬੇਅੰਤ ਵਡਿਆਈ ਹੈ ਪਰਮਾਤਮਾ ਦੇ ਨਾਮ ਦੀ। ਮਹਾਰਾਜ ਸੱਚੇ ਪਾਤਸ਼ਾਹ ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਇਹ ਪਾਵਨ ਸ਼ਬਦ ਸੱਚਖੰਡ ਵਿਖੇ ਪਰਮਾਤਮਾ ਦੇ ਸਨਮੁਖ ਹੋ ਕਰਕੇ ਉਚਾਰਨ ਕੀਤਾ ਹੈ। ਪਰਮੇਸ਼ਰ ਜੀ, ਆਪ ਜੀ ਦੇ ਨਾਮ ਦੀ ਕੋਈ ਮਹਿਮਾ ਨਹੀਂ ਕਥਨ ਕਰ ਸਕਦਾ। ਮਹਾਰਾਜ ਕਿਰਪਾ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਪਵਿੱਤਰ ਬਾਣੀ ਦੀ ਵਿਚਾਰ ਕਰਦਿਆਂ, ਗੁਰ ਇਤਿਹਾਸ ਸਰਵਣ ਕਰਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਣਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਨਾਨਕ ਕਾਗਦ ਲਖ ਮਣਾ, ਪੜ ਪੜ ਕੀਚੈ ਪਾਓ। ਬਸੂ ਤੋਟਣ ਆਵਈ, ਲੇਖਣ ਕੌਣ ਚਲਾਓ।